ਕਹਿਣਾ 415 909 0503 4159090503 ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਯੁਵਰਾਜ ਸਿੰਘ ਢਾਲੀਵਾਲ, ਹਰਜਿੰਦਰ ਬਰਾੜ ਬੇਕਰਸਫੀਲਡ ਲੈਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575 ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਦੋਂ FBI ਨੇ ਛਾਪਾ ਮਾਰਿਆ ਉਹਦੇ ਸਬੰਧ ਦੇ ਵਿੱਚ ਜਿਹੜੇ ਡਾਕੂਮੈਂਟ ਸੀਜ਼ ਕੀਤੇ ਗਏ ਸੀ ਉਹਨਾਂ ਦੀ ਲਿਸਟ ਆ ਜੱਜ ਨੇ ਕਿਹਾ ਵੀ ਉਸ ਨੂੰ ਰਿਲੀਜ਼ ਕੀਤਾ ਜਾਵੇ। ਫੈਡਰਲ ਪ੍ਰੋਸੀਕਿਊਟਰਸ ਨੇ ਪਹਿਲਾਂ ਸਬਮਿਟ ਕੀਤੀ ਸੀ ਪ੍ਰਾਪਰਟੀ ਜੋ ਉੱਥੋਂ ਇਕੱਠੀ ਕੀਤੀ ਸੀ ਉਹਦੀ ਰਸੀਦ US ਡਿਸਟ੍ਰਿਕਟ ਕੋਰਟ ਨੂੰ, ਜੋ ਕਿ ਸਦਰਨ ਡਿਸਟ੍ਰਿਕਟ ਆਫ ਫਲੋਰੀਡਾ ਦੇ ਵਿੱਚ ਹੈਗੀ ਆ। ਤੇ ਇਸ ਤੋਂ ਬਾਅਦ ਜਸਟਿਸ ਡਿਪਾਰਟਮੈਂਟ ਨੇ ਕੋਰਟ ਨੂੰ ਇੱਕ ਸੈਪਰੇਟ ਫਾਈਲਿੰਗ 'ਚ ਇਹ ਕਿਹਾ ਸੀ ਵੀ ਪੂਰੀ ਲਿਸਟ ਤਿਆਰ ਕਰੋ ਤੇ ਇਹ ਉਹਨਾਂ ਨੂੰ ਦਿੱਤੀ ਜਾਵੇ। ਟਰੰਪ ਦੀ ਲੀਗਲ ਟੀਮ ਨੇ ਇਹ ਕਿਹਾ ਵੀ ਉਹਨਾਂ ਨੂੰ ਜੋ ਇਹ ਇਨਵੈਂਟਰੀ ਦੀ ਡਿਟੇਲ ਲਿਸਟ ਆ ਉਹ ਇੱਕ ਸੀਲ ਦੇ ਵਿੱਚ ਮਿਲ ਗਈ ਹੈਗੀ ਆ ਤੇ ਹਜੇ ਤੱਕ ਉਸ ਨੂੰ ਅਨਸੀਲ ਨਹੀਂ ਕੀਤਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਸਾਬਕਾ ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਅਫਸਰ ਆ, ਉਸ ਨੂੰ 10 ਸਾਲ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਆ। 6 ਜਨਵਰੀ ਦੇ ਵਿੱਚ ਕੈਪੀਟਲ ਦੇ ਵਿੱਚ ਹਮਲਾ ਕਰਨ ਵਾਲਿਆਂ ਦੇ ਵਿੱਚ ਇਹ ਸਾਬਕਾ ਪੁਲਿਸ ਅਫਸਰ ਸ਼ਾਮਲ ਸੀ। ਇਸ ਨੇ DC ਦਾ ਜਿਹੜਾ ਅਫਸਰ ਆ ਉਸ ਨੂੰ ਅਸੌਲਟ ਕੀਤਾ ਸੀ। ਇਹ ਰਿਟਾਇਰਡ ਨਿਊਯਾਰਕ ਪੁਲਿਸ ਅਫਸਰ ਇਸ ਤੋਂ ਇਲਾਵਾ ਹੋਰ ਜਿਹੜੀਆਂ ਫੈਲਨੀਜ਼ ਆ ਉਸ ਦੇ ਵਿੱਚ ਵੀ ਕਨਵਿਕਟ ਕੀਤਾ ਗਿਆ ਸੀਗਾ। ਵਾਸ਼ਿੰਗਟਨ ਦੇ ਆਫਿਸਰ ਦੇ ਉੱਤੇ ਫਲੈਗ ਪੋਲ ਦੇ ਨਾਲ ਇਸ ਨੇ ਹਮਲਾ ਕੀਤਾ ਕਹਿੰਦੇ ਆ, ਤੇ ਉਸ ਨੂੰ ਟੈਕਲ ਕਰਕੇ ਗਰਾਊਂਡ ਤੇ ਵੀ 6 ਜਨਵਰੀ ਵਾਲੇ ਦਿਨ ਸੁੱਟਿਆ ਸੀਗਾ। ਥਾਮਸ ਵੈਬਸਟਰ ਨਾਂ ਦੇ ਇਸ ਸ਼ਖਸ ਨੂੰ US ਡਿਸਟ੍ਰਿਕਟ ਜੱਜ ਅਮਿਤ ਮਹਿਤਾ ਉਹਨਾਂ ਨੇ ਹੁਣ ਤੱਕ ਦੇ 6 ਜਨਵਰੀ ਦੇ ਮਾਮਲਿਆਂ ਦੇ ਵਿੱਚੋਂ ਸਭ ਤੋਂ ਲੰਬੀ ਸਜ਼ਾ ਸੁਣਾਈ ਗਈ ਆ। 56 ਸਾਲਾ ਵੈਬਸਟਰ ਨੂੰ ਜਿਹੜਾ ਆ ਇਹਨਾਂ ਦੋਸ਼ਾਂ ਦੇ ਅਧੀਨ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਗਿਆ ਸੀਗਾ। 17.5 ਸਾਲ ਦੀ ਜਿਹੜੀ ਸਜ਼ਾ ਦੀ ਮੰਗ ਕਰ ਰਹੇ ਸੀਗੇ ਪ੍ਰੋਸੀਕਿਊਟਰ, ਤੇ ਇਸ ਨੂੰ 10 ਸਾਲ ਦੀ ਜਿਹੜੀ ਸਜ਼ਾ ਆ ਹੁਣ ਸੁਣਾ ਦਿੱਤੀ ਗਈ ਆ। ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਆ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਇੱਕ ਵਾਰੀ ਫਿਰ ਪਹਿਲੀ ਬੱਸ ਭਰ ਕੇ ਹੁਣ ਜੋ ਅਨਡਾਕੂਮੈਂਟਡ ਲੋਕ ਹੈਗੇ ਆ ਉਹਨਾਂ ਦੀ ਬੱਸ ਸ਼ਿਕਾਗੋ ਨੂੰ ਭੇਜੀ ਹੈਗੀ ਆ, ਸਿਟੀ ਆਫ ਸ਼ਿਕਾਗੋ ਨੂੰ। ਇਸ ਤੋਂ ਪਹਿਲਾਂ ਟੈਕਸਸ ਤੋਂ ਜੋ ਲੋਕ ਇਲੀਗਲੀ ਬਾਰਡਰ ਕ੍ਰਾਸ ਕਰਦੇ ਆ ਉਹਨਾਂ ਦੀਆਂ ਬੱਸਾਂ ਭਰ ਕੇ ਵਾਸ਼ਿੰਗਟਨ DC ਤੇ ਨਿਊਯਾਰਕ ਸਿਟੀ ਨੂੰ ਗ੍ਰੈਗ ਐਬਟ ਵੱਲੋਂ ਭੇਜੀਆਂ ਗਈਆਂ। ਸੋ ਇਹੀ ਅਵੇਅਰ ਕਰਨ ਦੇ ਲਈ ਵੀ ਇਹ ਕਿੱਡੀ ਵੱਡੀ ਪ੍ਰੋਬਲਮ ਜੋ ਬਾਰਡਰ ਦੀ ਸਟੇਟ ਆ ਉੱਥੇ ਹੈਗੀ ਆ। ਸੋ ਉੱਥੇ ਦੀ ਜੋ ਮੇਅਰ ਆ ਲੋਰੀ ਲਾਈਟਫੁੱਡ ਉਹ ਹਮੇਸ਼ਾ ਹੀ ਕਹਿੰਦੀ ਰਹਿੰਦੀ ਆ ਵੀ ਆਪਾਂ ਜੋ ਮਾਈਗ੍ਰੈਂਟਸ ਆ ਉਹਨਾਂ ਦੀ ਪੂਰੀ ਹੈਲਪ ਕਰਦੇ ਆ। ਸੋ ਇਹਦੇ ਸੰਬੰਧ ਦੇ ਵਿੱਚ ਗ੍ਰੈਗ ਐਬਟ ਕਹਿੰਦਾ ਆ ਵੀ ਹੁਣ ਜੇ ਉਹ ਸੱਚਮੁੱਚ ਹੀ ਉਹਨਾਂ ਦੀ ਜਿਹੜੀ ਆ ਇੱਕ ਤਰ੍ਹਾਂ ਨਾਲ ਟੇਕ ਕੇਅਰ ਕਰਨਾ ਚਾਹੁੰਦੀ ਆ ਤੇ ਸੋ ਅਸੀਂ ਬੱਸ ਭੇਜ ਦਿੱਤੀ ਆ ਤੇ ਇਹ ਹੁਣ ਇਹਨਾਂ ਦਾ ਜਿਹੜਾ ਆ ਸਪੋਰਟ ਕਰਨੀ ਚਾਹੀਦੀ ਹੈਗੀ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਬਾਈਡਨ ਹੁਣਾਂ ਨੇ ਅੱਜ ਪ੍ਰਾਈਮ ਟਾਈਮ ਇੱਕ ਆਪਣੀ ਸਪੀਚ ਜਿਹੜੀ ਉਹ ਦਿੱਤੀ ਆ, ਦੇਣ ਜਾ ਰਹੇ ਆ, ਤੇ ਜਿਸ ਦੇ ਵਿੱਚ ਕਹਿੰਦੇ ਆ ਵੀ ਉਹਨਾਂ ਦੀ ਇਹ ਸਪੀਚ ਦੇ ਵਿੱਚ ਮੈਗਾ ਐਕਸਟ੍ਰੀਮਿਜ਼ਮ ਜਿਹੜਾ ਆ ਉਸ ਦੇ ਉੱਤੇ ਅਟੈਕ ਕਰਨਗੇ। ਬੀਤੇ ਦਿਨਾਂ ਦੇ ਵਿੱਚ ਆਲਰੇਡੀ ਇਸ ਦੇ ਉੱਤੇ ਇਹਨਾਂ ਨੇ ਜਿਹੜਾ ਸ਼ਬਦ ਆ ਉਹ ਵਰਤਿਆ ਆ, ਮੈਗਾ ਰਿਪਬਲਿਕਨਸ ਦਾ ਨਾਮ ਲੈ ਕੇ। ਸੋ ਮੇਕ ਅਮੈਰੀਕਾ ਗ੍ਰੇਟ ਅਗੇਨ ਦਾ ਜਿਹੜਾ ਨਾਅਰਾ ਸੀਗਾ ਟਰੰਪ ਹੁਣਾਂ ਦਾ, ਉਸ ਨੂੰ ਲੈ ਕੇ ਇਹ ਕਰ ਰਹੇ ਆ। ਸੋ ਟਰੰਪ ਹੁਣਾਂ ਦੀ ਜਿਹੜੀ ਲਗਾਤਾਰ ਪਕੜ ਰਿਪਬਲਿਕਨ ਪਾਰਟੀ ਦੇ ਉੱਤੇ ਮਜ਼ਬੂਤ ਹੋਈ ਆ। ਉਦੋਂ ਰਿਪਬਲਿਕਨ ਪਾਰਟੀ ਦੇ ਵਿੱਚੋਂ ਚੁੱਪੀ ਜਿਸ ਤਰੀਕੇ ਦੇ ਨਾਲ ਟੌਪ ਸੀਕਰੇਟ ਤੇ ਹੋਰ ਬਹੁਤ ਸਾਰੇ ਦਸਤਾਵੇਜ਼ ਟਰੰਪ ਹੁਣੀ ਨਾਲ ਚੱਕ ਕੇ ਲੈ ਗਏ, ਜਿਸ ਨੂੰ ਬਾਅਦ ਦੇ ਵਿੱਚ ਇਹ ਦਾਅਵਾ ਕਰੀ ਜਾਂਦੇ ਆ ਵੀ ਇਸ ਨੂੰ ਮੈਂ ਡੀਕਲਾਸੀਫਾਈ ਜਿਹੜਾ ਉਹ ਕਰ ਦਿੱਤਾ, ਜਦ ਕਿ ਉਹਨਾਂ ਦੇ ਆਪਣੇ ਵਕੀਲ ਜਿਹੜੇ ਹੋਰ ਗੱਲਾਂ ਦੇ ਲਈ ਵੀ ਮੰਨੇ ਹੈਗੇ ਆ। ਸੋ ਹੁਣ ਇਹ ਦੇਖਣ ਵਾਲੀ ਗੱਲ ਜਿਹੜੀ ਰਹੂਗੀ ਵੀ ਅੱਜ ਦੀ ਡੈਮੋਕ੍ਰੇਸੀ ਨੂੰ ਜਿਹੜਾ ਸੰਬੰਧ ਦੇ ਵਿੱਚ ਬਾਈਡਨ ਹੁਣੀ ਆਪਣੀ ਸਪੀਚ ਦੇ ਵਿੱਚ ਕੀ ਹੋਰ ਜ਼ਿਕਰ ਕਰਦੇ ਆ।
ਜੀ, ਇਹਦੇ ਸੰਬੰਧ ਦੇ ਵਿੱਚ ਜੋ ਰਿਪਬਲਿਕਨਸ ਆ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪੂਰੀ ਕੰਟਰੀ ਨੂੰ ਡਿਵਾਈਡ ਕਰ ਰਹੇ ਹੈਗੇ ਆ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕਰੀਨ ਜੀਨ ਪੇਰੇ ਨੇ ਇਹ ਕਿਹਾ ਵੀ ਜੋ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਚੇਅਰ ਰੋਨਾ ਮੈਕਡੈਨੀਅਲ ਨੇ ਇਹ ਕਿਹਾ ਵੀ ਜੋ ਬਾਈਡਨ ਡਿਵਾਈਡਰ ਇਨ ਚੀਫ ਆ, ਇਹ ਇੱਕ ਮਾੜੀ ਗੱਲ ਹੈਗੀ ਆ। ਅਸੀਂ ਇਹਦੇ ਵਿੱਚ ਨਹੀਂ ਟਰਸਟ ਕਰਦੇ, ਪਰ ਰਿਪਬਲਿਕਨਸ ਨੇ ਇਹ ਬਲੇਮ ਲਾਇਆ ਵੀ ਡਿਵੀਜ਼ਨਿਸ ਡਿਸਗਸਟ ਤੇ ਹੌਸਟੈਲਿਟੀ ਜੋ ਆ ਅੱਧੀ ਕੰਟਰੀ ਦੇ ਅਗੇਂਸਟ ਜੋ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰ ਆ, ਉਹ ਬਾਈਡਨ ਹੁਣੀ ਇੱਕ ਤਰ੍ਹਾਂ ਨਾਲ ਸਕੰਜਾ ਕੱਸ ਰਹੇ ਹੈਗੇ ਆ। ਸੋ ਇਹ ਉਹੀ ਲੋਕ ਨੇ ਜਿਹੜੇ ਉਦੋਂ ਕੁਛ ਨਹੀਂ ਬੋਲੇ ਜਦੋਂ ਟਰੰਪ ਹੁਣੀ ਕਹਿੰਦੇ ਸੀ, ਜਾਂ ਇਹਨਾਂ ਦੇ ਸਾਥੀ ਰਿਪਬਲਿਕਨ ਕਹਿ ਰਹੇ ਸੀਗੇ ਵੀ ਉਹ ਮਰਿਆ ਹੋਇਆ ਡੈਮੋਕ੍ਰੇਟ ਹੀ ਇੱਕ ਚੰਗਾ ਡੈਮੋਕ੍ਰੇਟ ਜਿਹੜਾ ਉਹ ਹੁੰਦਾ ਆ। ਸੋ ਆਪਾਂ ਦੇਖ ਰਹੇ ਹਾਂ ਵੀ ਇਹ ਜਿਹੜੀਆਂ ਚੀਜ਼ਾਂ ਲਗਾਤਾਰ ਅਮਰੀਕਾ ਦੀ ਪੋਲਿਟਿਕਸ ਦੇ ਵਿੱਚ ਜਿਹੜਾ ਉਹ ਵਾਧਾ ਹੋ ਰਿਹਾ ਆ। ਆਪਣੇ ਧੜੇ ਦੀ ਜਿਹੜੀ ਸਪੋਰਟ ਸਿਰਫ ਉਹੀ ਜਿਹੜਾ ਮੁੱਖ ਉਦੇਸ਼ ਹੁਣ ਇਹਨਾਂ ਸਪੋਰਟਰਸ ਦਾ ਬਣ ਕੇ ਰਹਿੰਦਾ ਜਾ ਰਿਹਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਟਾਰਬਕਸ ਦੇ ਜਿਹੜੇ ਸਾਬਕਾ CEO ਸੀਗੇ, ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਸੀਗਾ, ਹਾਵਰਡ ਸ਼ੁਲਟਸ, ਤੇ ਅੱਜ ਕਹਿੰਦੇ ਆ ਵੀ ਸਟਾਰਬਕਸ ਵਾਲੇ ਨਵੇਂ CEO ਆ ਉਸ ਨੂੰ ਜਿਹੜਾ ਉਹ ਨਾਮ ਦੇਣਗੇ। ਲਕਸ਼ਮਣ ਨਰਾ ਸਿੰਘਮ ਜਿਹੜੇ ਆ ਉਹ ਕਹਿੰਦੇ ਵੀ CEO ਦਾ ਰੋਲ ਅਕਤੂਬਰ ਮਹੀਨੇ ਦੇ ਵਿੱਚ ਆਉਣਗੇ, ਤੇ ਸ਼ੁਲਟਸ ਜਿਹੜੇ ਨੇ ਅਗਲੇ ਸਾਲ ਪੂਰੀ ਤਰ੍ਹਾਂ ਆਪਣੇ ਕੰਮਕਾਜ ਐਜ਼ ਏ CEO ਬੰਦ ਕਰਨਗੇ, ਤੇ ਉਦੋਂ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ CEO ਦੇ ਵਜੋਂ ਕੰਮਕਾਜ ਜਿਹੜੇ ਸੰਭਾਲਣਗੇ। ਭਾਰਤੀ ਮੂਲ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬਹੁਤ ਵੱਡੀਆਂ ਟੈਕ ਕੰਪਨੀਜ਼ ਤੋਂ ਲੈ ਕੇ ਇੱਦਾਂ ਦੀਆਂ ਕੰਪਨੀਜ਼ ਦੇ ਹੁਣ CEO ਦੇ ਵਜੋਂ ਜਾਂ ਮੁੱਖ ਕਰਤਾ ਧਰਤਾ ਦੇ ਵਜੋਂ ਦੇਖੇ ਗਏ ਨੇ। ਜੀ, ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਸਟੇਟ ਆਪਣੇ ਰੈਜ਼ੀਡੈਂਟਸ ਨੂੰ $1000 ਦੇਣ ਜਾ ਰਹੀ ਆ, ਉਹਨਾਂ ਨੂੰ ਜਿਹੜੇ ਕੋਈ ਵੀ ਕਾਰ ਓਨ ਨਹੀਂ ਕਰਦੇ ਹੈਗੇ। ਕਲਾਈਮੇਟ ਪਾਲਿਸੀ ਨੂੰ ਲੈ ਕੇ ਇੱਕ ਬਿੱਲ ਜੋ ਆ ਉਹ ਜਿਹੜੇ ਆਪਣੇ ਗਵਰਨਰ ਆ ਗੈਬਨ ਨਿਊਸਮ, ਉਹਨਾਂ ਦੇ ਡੈਸਕ ਦੇ ਉੱਤੇ ਜਾ ਰਿਹਾ, ਤੇ ਜਿਹੜਾ ਲੱਗਦਾ ਆ ਕਹਿੰਦੇ ਵੀ ਉਹ ਸਾਈਨ ਕਰ ਦੇਣਗੇ। ਸੋ ਉਹਦੇ ਮੁਤਾਬਕ ਜੇ ਕੈਲੀਫੋਰਨੀਆ ਦਾ ਰੈਜ਼ੀਡੈਂਟ ਕੋਈ ਕਾਰ ਓਨ ਨਹੀਂ ਕਰਦਾ, ਉਹਨੂੰ $1000 ਦਿੱਤਾ ਜਾਊਗਾ, ਪਰ ਉਹਦੇ ਤੇ ਉਹਨੇ ਇਨਕਮ ਲਿਮਿਟ ਜ਼ਰੂਰ ਰੱਖੀ ਆ ਵੀ ਜਿਹੜੇ ਲੋ ਇਨਕਮ ਲੋਕ ਆ, ਜਿਨ੍ਹਾਂ ਦੇ ਵਿੱਚ ਸਿੰਗਲ ਫਾਈਲਰਸ ਲਈ ਉਹਨਾਂ ਨੇ ਇਨਕਮ 40,000 ਰੱਖੀ ਆ, ਤੇ ਜੁਆਇੰਟ ਫਾਈਲਰਸ ਲਈ 60,000 ਰੱਖੀ ਹੈਗੀ ਆ। ਸੋ ਜਿਹੜੇ ਲੋਕ ਬਿਨਾਂ ਕਾਰ ਤੋਂ ਇਸ ਇਨਕਮ ਤੋਂ ਥੱਲੇ ਆ, ਉਹਨਾਂ ਨੂੰ ਇਹ ਜਿਹੜਾ ਆ ਟੈਕਸ ਕ੍ਰੈਡਿਟ ਜਿਹੜਾ ਆ ਇੱਕ ਤਰ੍ਹਾਂ ਨਾਲ ਦਿੱਤਾ ਜਾਊਗਾ। ਸੋ ਇਹ ਦੇਖਦੇ ਇਹਦੇ ਬਾਰੇ ਜੋ ਡਿਟੇਲ ਆਊਗੀ ਜਦੋਂ ਬਿੱਲ ਸਾਈਨ ਕਰਦੇ ਆ, ਜ਼ਰੂਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਸਾਰਾ ਕੁਝ ਇਸੇ ਨੂੰ ਦੇਖ ਕੇ ਹੋ ਰਿਹਾ ਵੀ 2035 ਤੋਂ ਜਿੰਨੀਆਂ ਵੀ ਕਾਰਾਂ ਵਿਕਣੀਆਂ ਹੈਗੀਆਂ ਆ ਕੈਲੀਫੋਰਨੀਆ 'ਚ, ਉਹ ਬਿਨਾਂ ਗੈਸ ਦੀਆਂ ਹੋਣਗੀਆਂ, ਤੇ 2025 ਤੋਂ 35% ਦੇ ਕਰੀਬ ਬਿਨਾਂ ਗੈਸ ਵਾਲੀਆਂ ਕਾਰਾਂ ਸੇਲ ਹੋਣਗੀਆਂ। ਜੀ ਬਿਲਕੁਲ। ਸੋ ਗ੍ਰਿਡ ਦੇ ਉੱਤੇ ਹਰਜੋਤ ਸਿੰਘ ਜੀ, ਭਾਰ ਇਲੈਕਟ੍ਰਿਕ ਗੱਡੀਆਂ ਇਹ ਇਸ ਟਾਈਮ ਕਾਫੀ ਜਿਹੜੇ ਆ ਮੀਮਸ ਦਾ ਕਾਰਨ ਵੀ ਜਿਹੜੇ ਉਹ ਲਗਾਤਾਰ ਬਣ ਰਹੇ ਆ। ਕਹਿੰਦਾ ਵੀ ਕੁਝ ਦਿਨ ਪਹਿਲਾਂ ਅਨਾਊਂਸ ਕੀਤਾ ਵੀ 2035 ਤੋਂ ਬਾਅਦ 'ਚ ਕੋਈ ਵੀ ਅਸੀਂ ਸਿਰਫ ਇਲੈਕਟ੍ਰਿਕ ਗੱਡੀਆਂ ਵੇਚਣੀਆਂ, ਤੇ ਕਹਿੰਦੇ ਅੱਜ ਇਹ ਕਹਿ ਰਹੇ ਆ ਵੀ ਭਾਈ ਪੀਕ ਆਵਰਸ ਦੇ ਵਿੱਚ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਅੱਜ ਭਾਵੇਂ ਨਾ ਹੀ ਜਿਹੜੀਆਂ ਉਹ ਚਾਰਜ ਕਰਿਓ। ਉਧਰ ਇਸੇ ਦੇ ਨਾਲ ਬਿਜਲੀ ਦੇ ਨਾਲ ਸੰਬੰਧਿਤ ਜੇ ਗੱਲ ਕਰਦੇ ਜਾਈਏ ਤਾਂ ਡਿਆਬਲੋ ਕੈਨੀਅਨ ਨਿਊਕਲੀਅਰ ਪਲਾਂਟ ਆ, ਉਸ ਨੂੰ ਕਹਿ ਸਕਦੇ ਹਾਂ ਵੀ ਬਚਾ ਲਿਆ ਗਿਆ ਆ। ਕੈਲੀਫੋਰਨੀਆ ਦੇ ਲੈਜਿਸਲੇਚਰ ਨੇ ਜਿਹੜੇ ਵੱਡੀ ਬਹੁਮਤ ਦੇ ਨਾਲ ਇਸ ਨੂੰ ਬਚਾਉਣ ਦੇ ਲਈ ਵੋਟ ਪਾਈ ਹੈਗੀ ਆ। ਸੋ 1 ਦੇ ਮੁਕਾਬਲੇ 29 ਵੋਟਾਂ ਦੇ ਨਾਲ ਸੈਨੇਟ 'ਚ, ਤੇ 3 ਦੇ ਮੁਕਾਬਲੇ 64 ਵੋਟਾਂ ਦੇ ਨਾਲ ਅਸੈਂਬਲੀ ਦੇ ਵਿੱਚ ਇਹ ਬਿੱਲ ਪਾਸ ਹੋ ਚੁੱਕਾ ਆ, ਤੇ ਹੁਣ ਗਵਰਨਰ ਦੇ ਕੋਲ ਇਹ ਜਾਵੇਗਾ, ਤੇ ਇਹ ਜਿਹੜੇ ਸਾਈਨ ਹੋਣ ਦੇ ਲਈ ਜਾਵੇਗਾ। ਸੋ ਕਹਿੰਦੇ ਵੀ ਜਿਹੜੀ ਗ੍ਰੀਨ ਐਨਰਜੀ ਜਾਂ ਰੀਨਿਊਏਬਲ ਐਨਰਜੀ, ਕੋਲੇ ਤੋਂ ਨਾ ਬਣਾਈ ਜਾਣ ਵਾਲੀ ਐਨਰਜੀ, ਉਸ ਦੇ ਲਈ ਇਹ ਜਿਹੜੇ ਨਿਊਕਲੀਅਰ ਪਲਾਂਟ ਦਾ ਬਚਣਾ ਕਿਤੇ ਨਾ ਕਿਤੇ ਜਿਹੜਾ ਉਹ ਜ਼ਰੂਰੀ ਸੀਗਾ। ਤੇ ਜਿੱਦਾਂ ਆਪਾਂ ਜ਼ਿਕਰ ਕਰਕੇ ਹਟੇ ਹਾਂ, 2035 ਤੋਂ ਬਾਅਦ 'ਚ ਸਿਰਫ ਇਲੈਕਟ੍ਰਿਕ ਗੱਡੀਆਂ ਦੀ ਗੱਲ ਜੇ ਸੂਬੇ ਨੇ ਕੀਤੀ ਹੋਵੇ, ਤੇ ਜੇ ਉਹਦਾ ਢਾਂਚਾ ਪੂਰੀ ਤਰ੍ਹਾਂ ਤਿਆਰ ਨਾ ਹੋਵੇ ਉਨੀ ਬਿਜਲੀ ਪੈਦਾ ਕਰਨ ਦੇ ਲਈ, ਤਾਂ ਫਿਰ ਕੰਮ ਬੜਾ ਮੁਸ਼ਕਲ ਹੋਊਗਾ। ਸੋ ਉਸੇ ਦੇ ਤਹਿਤ ਕਹਿ ਸਕਦੇ ਹਾਂ ਵੀ ਡਿਆਬਲੋ ਕੈਨੀਅਨ ਨਿਊਕਲੀਅਰ ਪਲਾਂਟ ਆ, ਉਸ ਨੂੰ ਜਿਹੜਾ ਹਾਲ ਦੀ ਘੜੀ ਬਚਾ ਲਿਆ ਗਿਆ ਹੈ।
ਜੀ। ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਸੈਨ ਹੋਜ਼ੇ ਦੇ ਵਿੱਚ ਅਨਹਾਊਸਡ ਪੀਪਲ ਜਾਣੀ ਕਿ ਹੋਮਲੈਸ ਪੀਪਲਾਂ ਦੀ ਗਿਣਤੀ ਪਿਛਲੇ ਸਾਲਾਂ ਦੇ ਦੌਰਾਨ ਪੈਂਡੇਮਿਕ ਦੇ ਦੌਰਾਨ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਕਹਿੰਦੇ 11% ਹੋਮਲੈਸਨੈਸ ਜਿਹੜੀ ਆ ਉਹ ਵਧੀ ਆ। 6097 ਹੋਮਲੈਸ ਲੋਕ 2019 ਸੀ, ਜੋ ਕਿ ਇਸ ਸਾਲ ਵੱਧ ਕੇ 6739 ਹੋ ਗਏ ਹੈਗੇ ਆ। ਇੱਕ ਬਹੁਤ ਵੱਡੀ ਜਿਹੜੀ ਆ ਹੈਲਪ ਵੀ ਚੱਲ ਰਹੀ ਹੈਗੀ ਆ ਸਿਟੀ ਆਫ ਸੈਨ ਹੋਜ਼ੇ ਵੱਲੋਂ, ਜਿਹੜੇ ਛੋਟੇ ਘਰ ਉਹ ਬਣਾ ਰਹੇ ਹੈਗੇ ਹੋਮਲੈਸ ਲੋਕਾਂ ਦੇ ਲਈ। ਤੇ ਹੁਣ ਉਹਨਾਂ ਨੇ ਕਲੀਨ ਅਪ ਵੀ ਸ਼ੁਰੂ ਕੀਤਾ ਹੈਗਾ ਆ। ਇੱਕ ਜਿਸ ਜਗ੍ਹਾ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਟੈਂਟ ਲਾਏ ਹੋਏ ਸੀਗੇ, ਤੇ ਉਹਨਾਂ ਨੂੰ ਅੱਜ ਸਵੇਰੇ ਰਿਮੂਵ ਕਰਨਾ, ਜਿਹੜਾ ਪੁਲਿਸ ਵਾਲਿਆਂ ਨੇ ਤੇ ਹੋਰ ਗਾਰਬੇਜ ਡਿਪਾਰਟਮੈਂਟ ਨਾਲ ਜੋ ਕੰਮ ਕਰਦੇ, ਉਹਨਾਂ ਨੇ ਰਿਮੂਵ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜੀ ਇਹ ਸਾਈਟ ਜਿਹੜਾ ਸੀ, ਕਹਿੰਦੇ ਪਈ ਇਹ ਫਲਾਈਟ ਪਾਥ ਦੇ ਵਿੱਚ ਆਉਂਦਾ ਸੀ ਮਨੇਟਾ ਸੈਨ ਹੋਜ਼ੇ ਇੰਟਰਨੈਸ਼ਨਲ 에ਅਰਪੋਰਟ ਦੇ, ਤੇ ਇਹ ਰਿਸਕ ਸੀਗਾ ਬਹੁਤ ਜ਼ਿਆਦਾ। ਤੇ ਨਹੀਂ ਤਾਂ ਫੈਡਰਲ ਜਿਹੜੀ ਫੰਡਿੰਗ ਸੀ ਉਹ ਸਿਟੀ ਨੂੰ ਨਹੀਂ ਮਿਲਣੀ ਸੀਗੀ, ਸੋ ਜੇ ਸਾਈਟ ਨੂੰ ਕਲੀਨ ਅਪ ਨਾ ਕਰਦੇ। ਸੋ ਇਹ ਬੜੇ ਜ਼ੋਰ ਸ਼ੋਰ ਦੇ ਨਾਲ ਹੁਣ ਉਸ ਸਾਈਟ ਨੂੰ ਕਲੀਨ ਅਪ ਜੋ ਸਿਟੀ ਆਫ ਸੈਨ ਹੋਜ਼ੇ ਆ ਉਹ ਲੱਗੀ ਹੋਈ ਹੈਗੀ ਆ। ਜੀ ਜੀ ਡਿਪਾਰਟਮੈਂਟ ਆਫ ਜਸਟਿਸ ਦੁਆਰਾ ਫ੍ਰੈਜ਼ਨੋ ਦੇ ਇੱਕ ਬਿਜ਼ਨਸ ਓਨਰ ਆ, ਉਸ ਨੂੰ $5 ਮਿਲੀਅਨ ਦੀ ਜਿਹੜੀ ਚੋਰੀ ਆ ਉਸ ਦੇ ਲਈ ਇੰਡਾਈਟ ਕੀਤਾ ਗਿਆ ਆ। 68 ਸਾਲਾ ਰਿਚਰਡ ਬੈਸਟ ਫ੍ਰੈਜ਼ਨੋ ਦਾ ਤੇ 46 ਸਾਲਾ ਸ਼ੌਨ ਸਾਵਾ, ਜੋ ਕਿ ਪਹਿਲਾਂ ਕਲੋਵਿਸ ਦਾ ਸੀਗਾ, ਇਹਨਾਂ ਦੋਨਾਂ ਦੇ ਉੱਤੇ $4.8 ਮਿਲੀਅਨ ਦੀ ਲਾਗਤ ਦੇ ਕਨੋਲਾ, ਜਿਹੜਾ ਕਿ ਡੰਗਰਾਂ ਦੀ ਫੀਡ ਬਣਾਉਣ ਦੇ ਲਈ ਵਰਤਿਆ ਜਾਂਦਾ ਆ, ਉਸ ਦੀ ਚੋਰੀ ਦੇ ਇਲਜ਼ਾਮ ਲੱਗੇ ਆ। ਅਦਾਲਤੀ ਦਸਤਾਵੇਜ਼ ਦੱਸਦੇ ਨੇ 2015 ਤੋਂ 2017 ਦੇ ਦਰਮਿਆਨ ਇਹਨਾਂ ਦੋਨਾਂ ਨੇ ਮਿਲ ਕੇ ਜਿਹੜੀ ਸਕੀਮ ਜਿਹੜੀ ਉਹ ਚਲਾਈ ਆ, ਇੱਕ ਟ੍ਰੇਨ ਟੂ ਟਰੱਕ ਕੰਪਨੀ ਬਣਾਈ ਸੀ, ਜਿਸ ਦੇ ਵਿੱਚ ਇਹ ਕਮੋਡਿਟੀਜ਼ ਟਰਾਂਸਫਰ ਕਰਦੇ ਸੀਗੇ ਇੱਕ ਟਰਾਂਸਪੋਰਟੇਸ਼ਨ ਤੋਂ ਜਿਹੜੇ ਆ ਉਹ ਦੂਜੇ ਦੇ ਨਾਮ ਦੇ ਉੱਤੇ। ਇਸੇ ਦੌਰਾਨ ਹੀ ਇਹਨਾਂ ਨੇ ਜਿਹੜੇ ਇੰਟਰਨੈਸ਼ਨਲ ਫੂਡ ਪ੍ਰੋਸੈਸਰਸ ਤੋਂ ਇਹ ਜਿਹੜੀ ਕਨੋਲਾ ਤਕਰੀਬਨ $5 ਮਿਲੀਅਨ ਦੀ ਲਾਗਤ ਦੀ ਉਹ ਚੋਰੀ ਕੀਤੀ ਤੇ ਉਸ ਨੂੰ ਜਿਹੜਾ ਉਹ ਹੁਣ ਵੇਚ ਦਿੱਤਾ ਸੀਗਾ। ਸੋ ਇਸ ਦੀ ਭਣਕ ਜਿਹੜੀ ਆ ਉਹ ਲੱਗੀ ਸੀਗੀ ਤੇ ਉਸ ਦੀ ਇਨਵੈਸਟੀਗੇਸ਼ਨ ਚੱਲੀ ਤੇ ਅੱਜ ਫਾਈਨਲੀ ਇਹਨਾਂ ਨੂੰ ਇੰਡਾਈਟ ਕੀਤਾ ਗਿਆ। ਕਹਿੰਦੇ ਵੀ ਜੇ ਇਹ ਦੋਸ਼ ਸਾਬਤ ਹੋ ਜਾਂਦੇ ਆ, ਇਹਨਾਂ ਦੋਨਾਂ ਨੂੰ 20 ਸਾਲ ਦੀ ਸਜ਼ਾ ਤੇ $2.5 ਲੱਖ ਤੱਕ ਦਾ ਜੁਰਮਾਨਾ ਜਿਹੜਾ ਆ ਹਰ ਇੱਕ ਕਨਸਪੀਰੇਸੀ ਤੇ ਵਾਇਰ ਫਰਾਡ ਕਾਊਂਟਸ ਦੇ ਲਈ ਹੋ ਸਕਦਾ ਆ। ਜੀ। ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਆ। ਕਹਿੰਦੇ ਪਈ crypto.com, ਇਹ ਇੱਕ ਬਹੁਤ ਵੱਡੀ ਕੰਪਨੀ ਆ ਕ੍ਰਿਪਟੋ ਕਰੰਸੀ ਨਾਲ ਰਿਲੇਟਡ। ਇਸ ਨੇ ਬਾਈ ਮਿਸਟੇਕ $10.5 ਮਿਲੀਅਨ ਆਸਟ੍ਰੇਲੀਅਨ ਡਾਲਰ, ਜੋ ਕਿ USA ਦੇ $7.2 ਮਿਲੀਅਨ ਬਣਦੇ ਆ, ਇੱਕ ਲੇਡੀ ਦੇ ਅਕਾਊਂਟ ਦੇ ਵਿੱਚ ਬਾਈ ਮਿਸਟੇਕ ਜਮ੍ਹਾਂ ਕਰਾਤੇ, ਜਦੋਂ ਕਿ ਸਿਰਫ $68 ਉਹਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਣੇ ਸੀਗੇ। ਤੇ ਜਦੋਂ ਦਸੰਬਰ ਮਹੀਨੇ ਦੇ ਐਂਡ 'ਚ ਆਡਿਟ ਕੀਤਾ 7 ਮਹੀਨਿਆਂ ਬਾਅਦ, ਤਦ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਤਾਂ ਇੰਨੇ $7.5 ਮਿਲੀਅਨ ਇੱਕ ਲੇਡੀ ਦੇ ਅਕਾਊਂਟ 'ਚ ਜਮ੍ਹਾਂ ਕਰਾ ਚੁੱਕੇ ਆ। ਤੇ ਉਸ ਲੇਡੀ ਨੇ ਵੀ ਅੱਗੇ ਕਿਸੇ ਨੂੰ ਨਹੀਂ ਦੱਸਿਆ, ਆਪਣੇ ਚੁੱਪ ਚੁਪੀਤੇ ਜੋ ਪੈਸੇ ਸੀ ਉਹ ਵੱਖ-ਵੱਖ ਬੈਂਕਾਂ 'ਚ ਟ੍ਰਾਂਸਫਰ ਕਰ ਲਏ। ਕੁਛ ਆਪਣੀ ਉਹਦੀ ਜੋ ਇੱਕ ਬੇਟੀ ਸੀ ਉਹਨੂੰ ਦੇ ਦਿੱਤੇ, ਇੱਕ ਮੈਂਸ਼ਨ ਲੈ ਲਿਆ $9,25,000 ਦਾ। ਤੇ ਫਿਰ ਇਹ ਜਿਹੜਾ ਕੇਸ ਆ ਕੋਰਟ ਦੇ ਵਿੱਚ ਚਲਾ ਗਿਆ, ਤੇ ਕੋਰਟ ਨੇ ਕਿਹਾ ਵੀ ਇਹ ਜਿਹੜੇ ਸਾਰੇ ਪੈਸੇ ਆ ਇਹ ਉਹਨਾਂ ਨੂੰ ਵਾਪਸ ਕਰਨੇ ਪੈਣੇ ਹੈਗੇ ਆ। 4 ਬੈਡਰੂਮ 4 ਬਾਥਰੂਮ ਦਾ ਮੈਂਸ਼ਨ ਮੈਲਬੌਰਨ ਵਾਲੇ ਏਰੀਆ 'ਚ 5800 ਸਕੁਅਰ ਫੁੱਟ ਦਾ ਇਸ ਬੀਬੀ ਨੇ ਲੈ ਲਿਆ। ਸੋ ਹੁਣ ਉਹ ਸਾਰੀ ਪ੍ਰਾਪਰਟੀ ਜ਼ਬਤ ਹੋ ਰਹੀ ਹੈਗੀ ਆ। ਸੋ ਇਹ ਕਹਿੰਦੇ ਗਵਰਨਮੈਂਟ ਰੂਲ ਵੀ ਆ ਵੀ ਜੇ ਤੁਹਾਡੀ ਬੈਂਕ ਅਕਾਊਂਟ 'ਚ ਬਾਈ ਮਿਸਟੇਕ ਪੈਸੇ ਆ ਗਏ, ਇਹਦਾ ਮਤਲਬ ਇਹ ਨਹੀਂ ਵੀ ਉਹ ਤੁਹਾਡੀ ਪ੍ਰਾਪਰਟੀ ਹੋ ਗਈ ਹੈਗੀ ਆ। ਸੋ ਹੁਣ ਇਹ ਬਹੁਤ ਇੰਟਰਨੈਸ਼ਨਲ ਹੈਡਲਾਈਨ ਬਣੀ ਆ ਵੀ ਦੇਖੋ ਐਡੀ ਵੱਡੀ ਕੰਪਨੀ ਆ ਜੋ crypto.com, ਤੇ ਇਹਨਾਂ ਨੂੰ ਉਸੇ ਟਾਈਮ ਕਿਉਂ ਨਹੀਂ ਪਤਾ ਲੱਗਾ ਵੀ $68 ਦੀ ਜਗ੍ਹਾ $7.2 ਮਿਲੀਅਨ ਇਹਨੀ ਇਸ ਲੇਡੀ ਦੇ ਅਕਾਊਂਟ 'ਚ ਟ੍ਰਾਂਸਫਰ ਕਰਤਾ, ਤੇ 7 ਮਹੀਨਿਆਂ ਬਾਅਦ ਜੋ ਆ ਉਹ ਪਤਾ ਚੱਲਿਆ। ਉੱਦਾਂ ਹਰਜੋਤ ਸਿੰਘ ਜੀ, ਇਦਾਂ ਦੇਖਿਆ ਜਾਂਦਾ ਵੀ ਬੈਂਕਾਂ ਦੇ ਵਿੱਚ ਤੁਸੀਂ ਗਲਤੀ ਦੇ ਨਾਲ ਕਿਸੇ ਹੋਰ ਅਕਾਊਂਟ 'ਚ ਟਰਾਂਸਫਰ ਕਰ ਦਿਓ ਤਾਂ ਫਿਰ ਕਹਿੰਦੇ ਵੀ ਇਹ ਤਾਂ ਗਏ, ਇਹ ਨਹੀਂ ਮੁੜਦੇ। ਪਰ ਏਡੀ ਵੱਡੀ ਕੰਪਨੀ, ਚਲੋ ਇਹਨਾਂ ਦੇ ਕੋਲ ਵਕੀਲ ਵੀ ਤਕੜੇ ਹੋਣਗੇ, ਇਹ ਵਾਪਸ ਜਿਹੜੇ ਉਹ ਲੈਣ ਦੇ ਵਿੱਚ ਕਾਮਯਾਬ ਹੋ ਗਏ। ਕਈ ਵਾਰੀ ਦੂਜੇ ਵਿਚਾਰੇ ਆ ਉਹ ਇਹਨਾਂ ਹੀ ਚੀਜ਼ਾਂ ਦੇ ਵਿੱਚ ਰਗੜ ਹੋ ਜਾਂਦੇ। ਪਰ ਦੇਖੋ ਭੁਲੇਖਾ ਚੰਗਾ ਤਗੜਾ ਹੀ ਜਿਹੜਾ ਉਹ ਪਿਆ ਆ।
ਸੈਂਕੜੇ ਡਾਲਰ ਤੋਂ ਘੱਟ ਦੀ ਥਾਂ ਤੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਦੇਵੇ ਤੇ ਬੀਬੀ ਵੀ ਚੁੱਪ ਚਪੀਤੇ ਕਹਿੰਦੇ ਵੀ ਲਓ ਨਜ਼ਾਰੇ ਲੁੱਟ ਲਓ ਜੋ ਨਜ਼ਾਰੇ ਜਿਹੜੇ ਉਹ ਮਿਲਦੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਗਰਮੀ ਬੇਹਤਾਸ਼ਾ ਜਿਹੜੀ ਉਹ ਆ ਰਹੀ ਆ, ਕਾਫੀ ਜਿਹੜੀ ਗਰਮੈਸ਼ ਦੇ ਦਿਨ ਆ ਰਹੇ ਆ। ਉਤੋਂ ਜਿੱਦਾਂ ਆਪਾਂ ਗ੍ਰਿਡ ਦੀ ਗੱਲ ਪਹਿਲਾਂ ਹੀ ਕਰ ਹਟੇ ਆ ਵੀ ਫਲੈਕਸ ਅਲਰਟਸ ਜਾਰੀ ਨੇ, ਐਕਸੈਸਿਵ ਹੀਟ ਵਾਰਨਿੰਗ ਜਾਰੀ ਆ। ਸਕੂਲ ਰੀਸੈਂਟਲੀ ਆਈਦਰ ਸ਼ੁਰੂ ਹੋ ਰਹੇ ਆ ਜਾਂ ਸ਼ੁਰੂ ਹੋ ਚੁੱਕੇ ਨੇ। ਸੋ ਬੱਚਿਆਂ ਦਾ ਭਾਈ ਵਿਸ਼ੇਸ਼ ਧਿਆਨ ਵੀ ਰੱਖਣਾ ਆ। ਉਹ ਗਰਮੀ ਹੋਵੇ ਠੰਡ ਹੋਵੇ, ਜਿਨ੍ਹਾਂ ਨੇ ਖੇਡਣਾ ਉਹ ਖੇਡਦੇ ਰਹਿੰਦੇ ਨੇ ਧੁੱਪ ਦੇ ਵਿੱਚ ਵੀ। ਸੋ ਬੱਚਿਆਂ ਨੂੰ ਖਾਸ ਹਦਾਇਤਾਂ ਦੇ ਕੇ ਸਕੂਲਾਂ ਨੂੰ ਤੋਰਿਓ ਵੀ ਇਸ ਗਰਮੀ ਦੇ ਵਿੱਚ ਤੁਸੀਂ ਆਪਣਾ ਕਿੱਦਾਂ ਜਿਹੜਾ ਉਹ ਬਚਾਅ ਜਿਹੜਾ ਉਹ ਰੱਖਣਾ ਆ। ਸੋ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਆ ਜਾਵੇ ਤੇ ਸਕੂਲ ਪ੍ਰਸ਼ਾਸਨ ਵੀ ਕਹਿੰਦੇ ਆ ਵੀ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਜਿਹੜੀਆਂ ਉਹ ਰੱਖਣਗੇ। ਸੋ ਗਰਮੈਸ਼ ਦੇ ਦਿਨਾਂ ਦੇ ਵਿੱਚ ਆਪਣੇ ਆਪ ਦੇ ਨਾਲ ਇਹਨਾਂ ਦਾ ਵੀ ਜਿਹੜਾ ਉਹ ਕਹਿੰਦੇ ਆ ਵੀ ਖਾਸ ਧਿਆਨ ਰੱਖਿਆ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਾਲਨਟ ਸੈਂਟਰਲ ਵੈਲੀ ਦੇ ਵਿੱਚ ਉਗਦਾ ਹੈਗਾ ਆ, ਤੇ ਕੈਲੀਫੋਰਨੀਆ ਦੇ ਵਾਲਨਟ ਫਾਰਮਰਸ ਉਹ ਬਹੁਤ ਵੱਡੀ ਪ੍ਰੋਬਲਮ 'ਚ ਹੈ ਇਸ ਟਾਈਮ। ਕਹਿੰਦੇ ਭਈ ਗਲਟ ਇੱਕ ਤਰ੍ਹਾਂ ਦੇ ਨਾਲ ਹੋਇਆ ਪਿਆ ਆ ਸਪਲਾਈ ਦਾ, ਤੇ ਸੇਲਸ ਬੜੀਆਂ ਘਟ ਗਈਆਂ। ਵਾਟਰ ਕ੍ਰਾਈਸਿਸ ਇਸ ਟਾਈਮ ਦੇ ਉੱਤੇ ਬਹੁਤ ਵੱਡਾ ਆ। ਪੂਰੀ ਸਟੇਟ ਦਾ 30% ਵਾਲਨਟ ਜੋ ਜੇ ਦੇਖਿਆ ਜਾਵੇ ਪੂਰੇ USA ਦਾ, ਤੇ ਉਹ ਸੈਂਟਰਲ ਵੈਲੀ ਦੇ ਵਿੱਚ ਹੁੰਦਾ ਹੈਗਾ ਆ। ਤੇ ਹੁਣ ਪਿਛਲੇ ਦਿਨਾਂ ਦੇ ਵਿੱਚ ਪੋਰਟ ਆਫ ਓਕਲੈਂਡ ਨੂੰ ਲੈ ਕੇ ਕਹਿੰਦੇ ਵੀ ਆਊਟਸਾਈਡ ਫੋਰਨ ਕੰਟਰੀਜ਼ ਨੂੰ ਸ਼ਿਪਮੈਂਟ ਲੈਣ ਭੇਜਣ ਦੇ ਲਈ, ਚਾਹੇ ਉਹ ਚਾਈਨਾ ਆ, ਚਿੱਲੀ ਆ, ਇੰਡੀਆ ਜਾਂ ਹੋਰ, ਉਹ ਬਹੁਤ ਡਿਲੇ ਕੰਮ ਹੋਇਆ ਪਿਆ ਆ। 1.3 ਬਿਲੀਅਨ ਡਾਲਰ ਕਹਿੰਦੇ ਆਲਰੇਡੀ ਹੋਲਸੇਲ ਦੇ ਵਿੱਚ ਲੋਸਟ ਹੋ ਗਿਆ 1 ਸਾਲ ਦੇ ਵਿੱਚ। ਸੋ ਇਹ ਕਿ ਹਜੇ ਪਿਛਲੇ ਸਾਲ ਦੇ ਵੀ ਵਾਲਨਟਸ ਬਹੁਤ ਸਾਰੇ ਜੋ ਸਟੋਰੇਜ ਆ ਉਹਨਾਂ ਦੇ ਵਿੱਚ ਪਏ ਹੋਏ ਹੈਗੇ ਆ। ਕਹਿੰਦੇ ਵੀ ਸੈਂਟਰਲ ਵੈਲੀ ਜਿਹੜਾ ਰੀਜਨ ਇਹ 40% ਅਮਰੀਕਾ ਦਾ ਨਟਸ ਤੇ ਫਰੂਟਸ ਨੂੰ ਉਗਾਉਂਦਾ ਹੈਗਾ ਆ। ਇਸ ਵੇਲੇ ਇੱਕ ਬਹੁਤ ਵੱਡਾ ਸਪਲਾਈ ਇਸ਼ੂ ਬਣਿਆ ਹੋਇਆ ਹੈਗਾ ਵੀ ਕਿਸ ਤਰ੍ਹਾਂ ਲੋਕਾਂ ਤੱਕ ਇਹ ਪਹੁੰਚਾਣੇ ਆ, ਬਾਹਰਲੇ ਮੁਲਕਾਂ 'ਚ ਪਹੁੰਚਾਣੇ ਆ, ਨਹੀਂ ਤਾਂ ਬਹੁਤ ਵੱਡਾ ਫਾਰਮਰਸ ਨੂੰ ਨੁਕਸਾਨ ਹੋਣ ਜਾ ਰਿਹਾ ਹੈਗਾ। ਵਾਲਨਟ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਫਾਰਮਰਸ ਦੇ ਲਈ ਬਹੁਤ ਜ਼ਬਰਦਸਤ ਕ੍ਰੌਪ ਜਿਹੜੀ ਉਹ ਰਹਿੰਦੀ ਸੀਗੀ। ਸੋਹਣੇ ਜਿਹੜਾ ਇਸ ਦਾ ਪ੍ਰਾਈਸ ਆ ਉਹ ਮਿਲਦਾ ਸੀਗਾ, ਪਰ ਹੁਣ ਜਿਹੜਾ $2 ਤੇ ਵਿਕਣ ਵਾਲਾ ਇਹ ਵਾਲਨਟ ਉਹ ਹੁਣ ਰਹਿ ਗਿਆ ਕਹਿੰਦੇ ਵੀ ਕੁਛ ਸੈਂਟਾਂ ਦਾ ਬਣ ਕੇ। ਬਹੁਤ ਸਾਰੇ ਜਿਹੜੇ ਫਾਰਮਰ ਆ ਉਹਨਾਂ ਨੇ ਆਪਣੀ ਇਹ ਕ੍ਰੌਪ ਪੱਟ ਕੇ ਕੁਛ ਹੋਰ ਵੀ ਜਿਹੜਾ ਉਹ ਲਗਾ ਚੁੱਕੇ ਆ, ਤੇ ਕਾਫੀ ਜਿਹੜੀ ਵੱਡੀ ਮੁਸ਼ਕਿਲ ਦੇ ਵਿੱਚੋਂ ਵੀ ਉਹਨਾਂ ਨੂੰ ਲੰਘਣਾ ਪੈ ਰਿਹਾ ਹੈ। ਤੇ ਉੱਤੋਂ ਸਪਲਾਈ ਚੇਨ ਦੀ ਜਿਹੜੀ ਪ੍ਰੋਬਲਮ ਆਉਣ ਦੇ ਨਾਲ ਕੈਲੀਫੋਰਨੀਆ ਦੀ ਜਿਹੜੀ $1 ਬਿਲੀਅਨ ਦੀ ਵਾਲਨਟ ਇੰਡਸਟਰੀ ਆ ਉਸ ਨੂੰ ਵੀ ਕਾਫੀ ਜਿਹੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਆ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ। ਹਾਂਜੀ, ਬਿਲਕੁਲ ਜੀ। ਸੋ ਸਟਾਕ ਮਾਰਕੀਟ ਦੇ ਵਿੱਚ ਅੱਜ ਕਈ ਦਿਨਾਂ ਬਾਅਦ ਡਾਊ ਜੋਨਸ ਆ ਉਹ ਥੋੜਾ ਜਿਹਾ ਤਾਨ ਹੋ ਗਿਆ ਹੈ ਜੀ। 146 ਪੁਆਇੰਟ ਵੱਧ ਕੇ 31,656 ਤੇ ਬੰਦ ਹੋਇਆ। S&P 12 ਪੁਆਇੰਟ ਵਧਿਆ 3966 ਤੇ। ਨੈਸਡੈਕ 31 ਪੁਆਇੰਟ ਗਿਰ ਕੇ 11,785 ਤੇ ਬੰਦ ਹੋਇਆ। ਸੋਨੇ ਦਾ ਭਾਅ $1,709 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $87 ਪ੍ਰਤੀ ਬੈਰਲ। 10 ਈਅਰ ਯੀਲਡ 3.25% ਤੇ ਪਹੁੰਚ ਚੁੱਕੀ ਆ। ਬਿਟਕੋਇਨ 20,065 ਤੇ ਇਥੀਰੀਅਮ 1582 ਡਾਲਰ ਦੇ ਬਰਾਬਰ ਇਸ ਮੌਕੇ ਚੱਲ ਰਿਹਾ ਜੀ। ਇਨਵੀਡੀਆ ਕੰਪਨੀ ਜੋ ਬਹੁਤ ਵੱਡੀ ਚਿਪ ਮੇਕਿੰਗ ਕੰਪਨੀ ਆ, ਉਹਨਾਂ ਦੇ ਸ਼ੇਅਰ ਅੱਜ ਇੱਕ ਦਿਨ ਦੇ ਵਿੱਚ 6.5% ਡਾਊਨ ਚਲੇ ਗਏ ਕਿਉਂਕਿ ਇਨਵੀਡੀਆ ਨੂੰ US ਦੀ ਗਵਰਨਮੈਂਟ ਨੇ ਇਹ ਕਿਹਾ ਵੀ ਤੁਸੀਂ ਆਪਣੇ ਚਿਪਸ ਨਾ ਚਾਈਨਾ ਵਿੱਚ ਵੇਚ ਸਕਦੇ ਆ ਤੇ ਨਾ ਹੀ ਰਸ਼ੀਆ ਦੇ ਵਿੱਚ ਵੇਚ ਸਕਦੇ ਹੈਗੇ ਆ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 72 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 31 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US। USA।